ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 17 ਜਨਵਰੀ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਯਾਤੀ। ਸੁਨਹਿਰੀ ਮਤਨ ਰੋਮੀਓ। ਰੱਬ ਦੀ ਦੇਣ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹਮੇਸ਼ਾ ਦੀ ਹਯਾਤੀ ਹੈ। ਜਵਾਬੀ ਪੜ੍ਹਾਈ ਯੋਹੰਨਾ ਰੋਮੀਓ। ਯਿਸੂ ਨੇ ਇਹ ਗੱਲਾਂ ਸੁਣੀਆਂ ਤੇ ਅਸਮਾਨ ਵੱਲ ਆਪਣੀਆਂ ਅੱਖੀਆਂ ਚੁੱਕ ਕੇ ਆਖਿਆ, ਐ ਬਾਪ, ਉਹ ਵੇਲਾ ਅਪੜ ਗਿਆ ਹੈ। ਆਪਣੇ ਪੁੱਤਰ ਦਾ ਜਲਾਲ ਜ਼ਾਹਿਰ ਕਰ, ਤਾਂ ਜੋ ਪੁੱਤਰ ਤੇਰਾ ਜਲਾਲ ਜ਼ਾਹਿਰ ਕਰੇ। ਤੇ ਹਮੇਸ਼ਾ ਦੀ ਹਯਾਤੀ ਇਹ ਹੈ ਭਈ ਉਹ ਤੈਨੂੰ ਖੁਦਾਏ ਵਾਹਦ ਤੇ ਬਰਹਕ ਨੂੰ ਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਹੈ ਜਾਣਨ। ਇਸ ਤਰ੍ਹਾਂ ਹੁਣ ਜਿਹੜੇ ਮਸੀਹ ਯਿਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਜਿਹੜੇ ਜਿਸਮ ਦੇ ਮੁਤਾਬਕ ਨਹੀਂ ਬਲਕਿ ਰੂਹ ਦੇ ਮੁਤਾਬਕ ਟੁਰਦੇ ਨੇ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਇਸ ਲਈ ਵੀ ਜਿਹੜਾ ਕੰਮ ਸ਼ਰੀਅਤ ਬਦਨ ਦੇ ਪਾਰੋਂ ਕਮਜ਼ੋਰ ਹੋ ਕੇ ਨਾ ਕਰ ਸਕੀ ਉਹ ਰੱਬ ਨੇ ਕੀਤਾ, ਯਾਨੀ ਉਹਨੇ ਆਪਣੇ ਪੁੱਤਰ ਨੂੰ ਪਾਪ ਆਲੂਦਾ ਬਦਨ ਦੀ ਸੂਰਤ ਵਿੱਚ ਤੇ ਪਾਪ ਦੀ ਕੁਰਬਾਨੀ ਲਈ ਘੱਲ ਕੇ ਬਦਨ ਦੀ ਸਜ਼ਾ ਦਾ ਹੁਕਮ ਦਿੱਤਾ, ਤਾਂ ਜੋ ਸ਼ਰੀਅਤ ਦਾ ਤਕਾਜ਼ਾ ਸਾਡੇ ਵਿੱਚ ਪੂਰਾ ਹੋਵੇ, ਜਿਹੜੇ ਬਦਨ ਦੇ ਮੁਤਾਬਕ ਨਹੀਂ ਬਲਕਿ ਰੂਹ ਦੇ ਮੁਤਾਬਕ ਟੁਰਦੇ ਨੇ। ਤੇ ਬਦਨੀ ਨੀਅਤ ਮੌਤ ਹੈ ਪਰ ਰੂਹਾਨੀ ਨੀਅਤ ਹਯਾਤੀ ਤੇ ਇਤਮਾਨਾਨ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਯੋਹੰਨਾ। ਸ਼ੁਰੂ ਵਿੱਚ ਕਲਾਮ ਸੀ ਤੇ ਕਲਾਮ ਰੱਬ ਦੇ ਨਾਲ ਸੀ ਤੇ ਕਲਾਮ ਰੱਬ ਸੀ। ਸਾਰੀਆਂ ਸ਼ੈਵਾਂ ਉਹਦੇ ਰਾਹੀਂ ਪੈਦਾ ਹੋਈਆਂ ਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਾ ਹੋਈ। ਉਹਦੇ ਵਿੱਚ ਹਯਾਤੀ ਸੀ ਤੇ ਉਹ ਹਯਾਤੀ ਬੰਦਿਆਂ ਦਾ ਨੂਰ ਸੀ। ਯੋਹੰਨਾ। ਯਿਸੂ ਨੇ ਆਖਿਆ, ਜਿਵੇਂ ਮੂਸਾ ਨੇ ਸੱਪ ਨੂੰ ਬਿਆਬਾਨ ਵਿੱਚ ਉੱਚਾ ਚੜ੍ਹਾਇਆ, ਉਸੇ ਤਰ੍ਹਾਂ ਜ਼ਰੂਰ ਹੈ ਭਈ ਇਬਨੇ ਆਦਮ ਵੀ ਉੱਚਾ ਚੜ੍ਹਾਇਆ ਜਾਵੇ, ਤਾਂ ਜੋ ਜਿਹੜਾ ਵੀ ਈਮਾਨ ਲਿਆਵੇ ਉਹ ਹਮੇਸ਼ਾ ਦੀ ਹਯਾਤੀ ਪਾਵੇ। ਕਿਉਂ ਜੇ ਰੱਬ ਨੇ ਜੱਗ ਨਾਲ ਅਜਿਹੀ ਮੁਹੱਬਤ ਰੱਖੀ ਭਈ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਤਾਂ ਜੋ ਜਿਹੜਾ ਵੀ ਉਹਦੇ ਉੱਤੇ ਈਮਾਨ ਲਿਆਵੇ ਉਹ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਇਸ ਲਈ ਕਿ ਰੱਬ ਨੇ ਪੁੱਤਰ ਨੂੰ ਜੱਗ ਵਿੱਚ ਇਸ ਲਈ ਨਹੀਂ ਘੱਲਿਆ ਭਈ ਜੱਗ ਉੱਤੇ ਸਜ਼ਾ ਦਾ ਹੁਕਮ ਕਰੇ, ਬਲਕਿ ਇਸ ਲਈ ਵੀ ਜੱਗ ਉਹਦੇ ਪਾਰੋਂ ਮੁਕਤੀ ਪਾਵੇ। ਯੋਹੰਨਾ। ਯਿਸੂ ਨੇ ਉਹਨਾਂ ਨੂੰ ਆਖਿਆ ਭਈ ਹਯਾਤੀ ਦੀ ਰੋਟੀ ਮੈਂ ਹਾਂ। ਜਿਹੜਾ ਮੇਰੇ ਕੋਲ ਆਏ ਉਹ ਕਦੀ ਭੁੱਖਾ ਨਾ ਹੋਵੇਗਾ ਤੇ ਜਿਹੜਾ ਮੇਰੇ ਉੱਤੇ ਈਮਾਨ ਲਿਆਵੇ ਉਹ ਕਦੀ ਪਿਆਸਾ ਨਾ ਹੋਵੇਗਾ। ਕਿਉਂ ਜੇ ਮੈਂ ਅਸਮਾਨ ਤੋਂ ਇਸ ਲਈ ਨਹੀਂ ਉਤਰਿਆ ਭਈ ਆਪਣੀ ਮਰਜ਼ੀ ਦੇ ਮੁਤਾਬਕ ਅਮਲ ਕਰਾਂ, ਬਲਕਿ ਇਸ ਲਈ ਭਈ ਆਪਣੇ ਘੱਲਣ ਵਾਲੇ ਦੀ ਮਰਜ਼ੀ ਦੇ ਮੁਤਾਬਕ ਅਮਲ ਕਰਾਂ। ਕਿਉਂ ਜੇ ਮੇਰੇ ਪਿਓ ਦੀ ਮਰਜ਼ੀ ਇਹ ਹੈ ਭਈ ਜਿਹੜਾ ਕੋਈ ਪੁੱਤਰ ਨੂੰ ਵੇਖੇ ਤੇ ਉਹਦੇ ਉੱਤੇ ਈਮਾਨ ਲਿਆਵੇ ਉਹ ਹਮੇਸ਼ਾ ਦੀ ਹਯਾਤੀ ਪਾਵੇ। ਜ਼ਿੰਦਾ ਕਰਨ ਵਾਲੀ ਤੇ ਰੂਹ ਹੈ, ਬਦਨ ਤੋਂ ਕੁਝ ਫਾਇਦਾ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਨੇ ਉਹ ਰੂਹ ਨੇ ਤੇ ਹਯਾਤੀ ਵੀ ਨੇ। ਲੂਕਾ। ਤੇ ਵੇਖੋ, ਇੱਕ ਸ਼ਰ੍ਹਾ ਦਾ ਆਲਮ ਉੱਠਿਆ ਤੇ ਇਹ ਆਖ ਕੇ ਉਹਦੀ ਅਜ਼ਮਾਇਸ਼ ਕਰਨ ਲੱਗਿਆ ਭਈ ਐ ਉਸਤਾਦ, ਮੈਂ ਕੀ ਕਰਾਂ ਕਿ ਹਮੇਸ਼ਾ ਦੀ ਹਯਾਤੀ ਦਾ ਵਾਰਸ ਬਣਾ। ਉਹਨੇ ਉਹਨੂੰ ਆਖਿਆ ਭਈ ਤੁਰੈਤ ਵਿੱਚ ਕੀ ਲਿਖਿਆ ਹੈ, ਤੂੰ ਕੀ ਪੜ੍ਹਦਾ ਹੈ? ਉਹਨੇ ਜਵਾਬ ਵਿੱਚ ਉਹਨੂੰ ਆਖਿਆ ਭਈ ਤੂੰ ਖੁਦਾਵੰਦ ਆਪਣੇ ਰੱਬ ਨਾਲ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਤਾਕਤ ਤੇ ਆਪਣੀ ਸਾਰੀ ਸਿਆਣ ਨਾਲ ਮੁਹੱਬਤ ਰੱਖ ਤੇ ਆਪਣੇ ਗੁਆਂਢੀ ਨਾਲ ਆਪਣੇ ਬਰਾਬਰ ਮੁਹੱਬਤ ਰੱਖ। ਉਹਨੇ ਉਹਨੂੰ ਆਖਿਆ, ਤੂੰ ਠੀਕ ਜਵਾਬ ਦਿੱਤਾ, ਇਹੀ ਕਰ ਤੇ ਤੂੰ ਜਿਉਂਦਾ ਰਵੇਂਗਾ। ਪਰ ਉਹਨੇ ਆਪਣੇ ਆਪ ਨੂੰ ਰਾਸਤਬਾਜ਼ ਬਣਾਉਣ ਦੀ ਗਰਜ਼ ਨਾਲ ਯਿਸੂ ਨੂੰ ਪੁੱਛਿਆ, ਫਿਰ ਮੇਰਾ ਗਵਾਂਢੀ ਕੌਣ ਹੈ? ਯਿਸੂ ਨੇ ਜਵਾਬ ਵਿੱਚ ਆਖਿਆ ਭਈ ਇੱਕ ਬੰਦਾ ਯਰੂਸ਼ਲਮ ਤੋਂ ਯਰੀਹੋ ਨੂੰ ਜਾ ਰਿਹਾ ਸੀ ਭਈ ਡਾਕੂਆਂ ਵਿੱਚ ਫੜਿਆ ਗਿਆ। ਉਹਨਾਂ ਨੇ ਉਹਦੇ ਕੱਪੜੇ ਲਾ ਲਏ ਤੇ ਮਾਰਿਆ ਵੀ ਤੇ ਅਧਮੋਇਆ ਛੱਡ ਕੇ ਟੁਰ ਗਏ। ਇਤਫਾਕ ਨਾਲ ਇੱਕ ਕਾਹਨ ਉਸ ਰਾਹ ਵਿੱਚ ਜਾ ਰਿਹਾ ਸੀ ਤੇ ਉਹਨੂੰ ਵੇਖ ਕੇ ਕਤਰਾ ਕੇ ਟੁਰ ਗਿਆ। ਇਸੇ ਤਰ੍ਹਾਂ ਇੱਕ ਲਾਵੀ ਉਸ ਥਾਂ ਤੇ ਆਇਆ
ਉਹ ਵੀ ਉਹਨੂੰ ਵੇਖ ਕੇ ਕਤਰਾ ਕੇ ਟੁਰ ਗਿਆ। ਪਰ ਇੱਕ ਸਾਮਰੀ ਸਫ਼ਰ ਕਰਦਿਆਂ ਕਰਦਿਆਂ ਉੱਥੇ ਆ ਗਿਆ ਤੇ ਉਹਨੂੰ ਵੇਖ ਕੇ ਉਹਨੇ ਤਰਸ ਖਾਧਾ ਤੇ ਉਹਦੇ ਕੋਲ ਆ ਕੇ ਉਹਦੇ ਜ਼ਖਮਾਂ ਉੱਤੇ ਤੇਲ ਤੇ ਮੈਲ ਲਾ ਕੇ ਬੰਨਿਆ ਤੇ ਆਪਣੇ ਡੰਗਰ ਉੱਤੇ ਸਵਾਰ ਕਰਕੇ ਸਰਾਏ ਵਿੱਚ ਲੈ ਗਿਆ ਤੇ ਉਹਦੀ ਖਬਰਗੀਰੀ ਕੀਤੀ। ਦੂਜੇ ਦਿਨ 2 ਦਿਨਾਰ ਕੱਢ ਕੇ ਬਟਿਆਰੇ ਨੂੰ ਦਿੱਤੇ ਤੇ ਆਖਿਆ ਭਈ ਇਹਦੀ ਖਬਰਗੀਰੀ ਕਰੀ ਤੇ ਜੋ ਕੁਝ ਇਹਦੇ ਤੋਂ ਵੱਧ ਖਰਚ ਹੋਵੇਗਾ ਮੈਂ ਫੇਰ ਆ ਕੇ ਤੈਨੂੰ ਦੇ ਦੇਵਾਂਗਾ। ਇਹਨਾਂ ਤਿੰਨਾਂ ਵਿੱਚੋਂ ਉਸ ਬੰਦੇ ਦਾ ਜਿਹੜਾ ਡਾਕੂਆਂ ਵਿੱਚ ਫੜਿਆ ਗਿਆ ਸੀ, ਤੇਰੇ ਖਿਆਲ ਵਿੱਚ ਕੌਣ ਗਵੰਡੀ ਸੀ? ਉਹਨੇ ਆਖਿਆ ਉਹ ਜਿਹਨੇ ਉਹਦੇ ਉੱਤੇ ਰਹਿਮ ਖਾਧਾ। ਯਿਸੂ ਨੇ ਉਹਨੂੰ ਆਖਿਆ ਜਾ ਤੂੰ ਵੀ ਇੰਝ ਹੀ ਕਰ। ਯੋਹੰਨਾ, ਮੈਂ ਤੁਹਾਨੂੰ ਸੱਚ ਆਖਦਾ ਵਾਂ ਕਿ ਜਿਹੜਾ ਮੇਰਾ ਕਲਾਮ ਸੁਣਦਾ ਏ ਤੇ ਮੇਰੇ ਘੱਲਣ ਵਾਲੇ ਦਾ ਯਕੀਨ ਕਰਦਾ ਏ, ਹਮੇਸ਼ਾ ਦੀ ਹਯਾਤੀ ਉਹਦੀ ਏ ਤੇ ਉਹਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਬਲਕਿ ਉਹ ਮੌਤ ਤੋਂ ਨਿਕਲ ਕੇ ਹਯਾਤੀ ਵਿੱਚ ਵੜ ਗਿਆ ਏ। ਮੈਂ ਤੈਨੂੰ ਸੱਚ ਆਖਦਾ ਵਾਂ ਭਈ ਉਹ ਵੇਲਾ ਆਉਂਦਾ ਏ, ਬਲਕਿ ਹੁਣੇ ਹੀ ਏ, ਭਈ ਮੁਰਦੇ ਰੱਬ ਦੇ ਪੁੱਤਰ ਦੀ ਆਵਾਜ਼ ਸੁਣਨਗੇ ਤੇ ਜਿਹੜੇ ਸੁਣਨਗੇ ਉਹ ਜੀਣਗੇ। ਕਿਉਂਕਿ ਜਿਵੇਂ ਪਿਓ ਆਪਣੇ ਆਪ ਵਿੱਚ ਹਯਾਤੀ ਰੱਖਦਾ ਏ, ਉਸੇ ਤਰ੍ਹਾਂ ਉਹਨੇ ਪੁੱਤਰ ਨੂੰ ਵੀ ਇਹ ਬਖਸ਼ਿਆ ਭਈ ਆਪਣੇ ਆਪ ਵਿੱਚ ਹਯਾਤੀ ਰੱਖੇ। ਇਹਦੇ ਤੋਂ ਹੈਰਾਨ ਨਾ ਹੋਵੋ ਭਈ ਉਹ ਵੇਲਾ ਆਉਂਦਾ ਏ ਕਿ ਜਿੰਨੇ ਕਬਰਾਂ ਵਿੱਚ ਨੇ ਉਹਦੀ ਆਵਾਜ਼ ਸੁਣ ਕੇ ਨਿਕਲਣਗੇ। ਜਿਨ੍ਹਾਂ ਨੇ ਨੇਕੀ ਕੀਤੀ ਏ ਹਯਾਤੀ ਦੀ ਕਿਆਮਤ ਵਾਸਤੇ ਤੇ ਜਿਨ੍ਹਾਂ ਨੇ ਬਦੀ ਕੀਤੀ ਏ ਸਜ਼ਾ ਦੀ ਕਿਆਮਤ ਵਾਸਤੇ। ਯੋਹੰਨਾ, ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤੇ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ। ਗਲਤੀਆਂ। ਧੋਖਾ ਨਾ ਖਾਓ, ਰੱਬ ਠੱਠਿਆਂ ਵਿੱਚ ਨਹੀਂ ਉਡਾਇਆ ਜਾਂਦਾ, ਕਿਉਂ ਜੇ ਬੰਦਾ ਜੋ ਕੁਝ ਬੋਂਦਾ ਏ ਉਹ ਹੀ ਵੱਢੇਗਾ। ਜਿਹੜਾ ਆਪਣੇ ਬਦਨ ਲਈ ਬੋਂਦਾ ਏ ਉਹ ਬਦਨ ਲਈ ਹਲਾਕਤ ਦੀ ਫਸਲ ਵੱਢੇਗਾ ਤੇ ਜਿਹੜਾ ਰੂਹ ਲਈ ਬੋਂਦਾ ਏ ਉਹ ਰੂਹ ਨਾਲ ਹਮੇਸ਼ਾ ਦੀ ਹਯਾਤੀ ਦੀ ਫਸਲ ਵੱਢੇਗਾ। ਅਸੀਂ ਨੇਕ ਕੰਮ ਕਰਨ ਵਿੱਚ ਹਿੰਮਤ ਨਾ ਹਾਰੀਏ, ਕਿਉਂ ਜੇ ਅਸੀਂ ਬੇਦਲ ਨਾ ਹੋਵਾਂਗੇ ਤੇ ਐਨ ਵੇਲੇ ਸਿਰ ਵੱਢਾਂਗੇ। ਇਸ ਲਈ ਜਿੱਥੇ ਤੀਕਰ ਮੌਕਾ ਮਿਲੇ ਸਾਰਿਆਂ ਦੇ ਨਾਲ ਨੇਕੀ ਕਰੀਏ, ਖਾਸ ਕਰਕੇ ਅਹਿਲੇ ਈਮਾਨ ਦੇ ਨਾਲ। ਯੋਹੰਨਾ, ਨਾ ਜੱਗ ਨਾਲ ਮੁਹੱਬਤ ਰੱਖੋ ਨਾ ਉਹਨਾਂ ਸ਼ੈਵਾਂ ਨਾਲ ਜਿਹੜੀਆਂ ਜੱਗ ਵਿੱਚ ਨੇ। ਜਿਹੜਾ ਕੋਈ ਜੱਗ ਨਾਲ ਮੁਹੱਬਤ ਰੱਖਦਾ ਏ ਉਹਦੇ ਵਿੱਚ ਬਾਪ ਦੀ ਮੁਹੱਬਤ ਨਹੀਂ, ਕਿਉਂ ਜੋ ਕੁਝ ਜੱਗ ਵਿੱਚ ਏ, ਯਾਨੀ ਬਦਨ ਦੀ ਖਾਹਿਸ਼ ਤੇ ਅੱਖੀਆਂ ਦੀ ਖਾਹਿਸ਼ ਤੇ ਹਯਾਤੀ ਦੀ ਸ਼ੋਖੀ, ਉਹ ਪਿਓ ਵੱਲੋਂ ਨਹੀਂ ਬਲਕਿ ਜੱਗ ਵੱਲੋਂ ਏ। ਜੱਗ ਤੇ ਉਹਦੀ ਖਾਹਿਸ਼ ਦੋਵੇਂ ਮਿਟਦੀਆਂ ਜਾਂਦੀਆਂ ਨੇ, ਪਰ ਜਿਹੜਾ ਰੱਬ ਦੀ ਮਰਜ਼ੀ ਉੱਤੇ ਟੁਰਦਾ ਏ ਉਹ ਹਮੇਸ਼ਾ ਤੀਕਰ ਕਾਇਮ ਰਹੇਗਾ। ਯੋਹੰਨਾ, ਤੇ ਅਸੀਂ ਜਾਣਦੇ ਹਾਂ ਭਈ ਰੱਬ ਦਾ ਪੁੱਤਰ ਆ ਗਿਆ ਏ ਤੇ ਉਹਨੇ ਸਾਨੂੰ ਸਮਝ ਦਿੱਤੀ ਏ ਤਾਂ ਜੋ ਉਹਨੂੰ ਜਿਹੜਾ ਅਸਲੀ ਏ ਜਾਣੀਏ ਤੇ ਅਸੀਂ ਉਹਦੇ ਵਿੱਚ ਜਿਹੜਾ ਅਸਲੀ ਏ ਯਾਨੀ ਉਹਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ। ਅਸਲੀ ਰੱਬ ਤੇ ਹਮੇਸ਼ਾ ਦੀ ਹਯਾਤੀ ਇਹ ਹੀ ਏ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਹਯਾਤੀ ਹਮੇਸ਼ਾ ਦੀ ਏ, ਸਾਨੂੰ ਇਹ ਲੱਭਣੀ ਚਾਹੀਦੀ ਏ ਤੇ ਇਹਦੇ ਤੋਂ ਇਜ਼ਹਾਰ ਨੂੰ ਸ਼ੁਰੂ ਕਰਨਾ ਚਾਹੀਦਾ ਏ। ਹਯਾਤੀ ਤੇ ਚੰਗਿਆਈ ਲਾਫਾਨੀ ਨੇ ਤੇ ਆਓ ਅਸੀਂ ਵਜੂਦੀਅਤ ਦੇ ਬਾਰੇ ਆਪਣੇ ਖਿਆਲਾਂ ਨੂੰ ਉਮਰ ਤੇ ਖੌਫ ਦੀ ਬਜਾਏ ਪਿਆਰ, ਤਾਜ਼ਗੀ ਤੇ ਲਗਾਤਾਰੀ ਦੇ ਨਾਲ ਬਣਾਈਏ। ਰੱਬ ਇਲਾਹੀ ਹਯਾਤੀ ਏ ਤੇ ਹਯਾਤੀ ਇਹਨੂੰ ਮਨਕਸ ਕਰਨ ਵਾਲੀਆਂ ਸ਼ਕਲਾਂ ਵਿੱਚ ਇੰਨੀ ਮਹਿਦੂਦ ਨਹੀਂ ਜਿੰਨਾ ਮਵਾਦ ਆਪਣੇ ਪਰਛਾਵੇਂ ਵਿੱਚ ਮਹਿਦੂਦ ਏ। ਜੇ ਹਯਾਤੀ ਫਾਨੀ ਇਨਸਾਨ ਜਾਂ ਮਾਦੀ ਸ਼ੈਵਾਂ ਵਿੱਚ ਹੁੰਦੀ ਤੇ ਇਹ ਇਹਨਾਂ ਦੀਆਂ ਹੱਦਾਂ ਵਿੱਚ ਕੈਦ ਹੁੰਦੀ ਤੇ ਮੌਤ ਵਿੱਚ ਫਨਾਹ ਹੋ ਜਾਂਦੀ। ਹਯਾਤੀ ਸਿਆਣ ਏ ਉਹ ਖਾਲਕ ਜਿਹੜਾ ਆਪਣੀ ਮਖਲੂਕ ਵਿੱਚ ਮਨਕਸ ਹੋਇਆ। ਰੱਬ ਨੇ ਇਨਸਾਨ ਨੂੰ ਗੈਰ ਫਾਨੀ ਤੇ ਬਸ ਰੂਹ ਦਾ ਫਰਮਾਬਰਦਾਰ ਬਣਾਇਆ। ਗੈਰ ਫਾਨੀ ਹੁੰਦਿਆਂ ਹੋਏ ਇਨਸਾਨ ਇੱਕ ਲਾਜ਼ਵਾਲ ਹਯਾਤੀ ਰੱਖਦਾ ਏ। ਇਹ ਫਾਨੀ ਅਕੀਦਾ ਹੀ ਏ ਜਿਹੜਾ ਬਦਨ ਨੂੰ ਨਾਮੁਨਾਸਬ ਤੇ ਬਿਮਾਰੀ ਦੇ ਤਨਾਸਬ ਵਿੱਚ ਬਣਾਉਂਦਾ ਏ। ਜਿਵੇਂ ਪਈ ਜਹਾਲਤ, ਡਰ ਜਾਂ ਇਨਸਾਨ ਫਾਨੀਆਂ ਉੱਤੇ ਚੁਦਰਾਹਟ ਕਰਦਾ ਏ। ਯਿਸੂ ਨੇ ਆਖਿਆ, ਯੋਹੰਨਾ 8 ਬਾਬ 51 ਆਇਤ, ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ
ਤੇ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ। ਇਹ ਬਿਆਨ ਰੂਹਾਨੀ ਹਯਾਤੀ ਤੀਕਰ ਮਹਿਦੂਦ ਨਹੀਂ, ਬਲਕਿ ਇਹਦੇ ਵਿੱਚ ਵਜੂਦੀਅਤ ਦਾ ਕ੍ਰਿਸ਼ਮਾ ਵੀ ਸ਼ਾਮਲ ਹੈ। ਯਿਸੂ ਨੇ ਇਹਦਾ ਇਜ਼ਹਾਰ ਮਰਨ ਵਾਲੇ ਨੂੰ ਸ਼ਿਫਾ ਦਿੰਦਿਆਂ ਹੋਏ ਤੇ ਮੁਰਦੇ ਨੂੰ ਜਿਉਂਦਿਆਂ ਕਰਦੇ ਹੋਏ ਕੀਤਾ। ਫਾਨੀ ਸਿਆਣ ਨੂੰ ਗਲਤੀ ਤੋਂ ਦੂਰ ਹੋਣਾ ਚਾਹੀਦਾ ਹੈ, ਆਪਣੇ ਆਪ ਨੂੰ ਇਹਦੇ ਕੰਮਾਂ ਤੋਂ ਅਲੱਗ ਰੱਖਣਾ ਚਾਹੀਦਾ ਹੈ, ਤੇ ਲਾਫਾਨੀ ਜਵਾਨ ਮਰਦੀ ਮਸਾਲੀ ਮਸੀਹ ਗਾਇਬ ਹੋ ਜਾਵੇਗਾ। ਮਾਦੇ ਦੀ ਬਜਾਏ ਰੂਹ ਤੇ ਇਨਸਾਰ ਕਰਦਿਆਂ ਹੋਏ ਈਮਾਨ ਨੂੰ ਆਪਣੀਆਂ ਹੱਦਾਂ ਨੂੰ ਵਧਾਉਣਾ ਤੇ ਆਪਣੀ ਨਿਉ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਜਦ ਇਨਸਾਨ ਮੌਤ ਉੱਤੇ ਆਪਣੇ ਯਕੀਨ ਨੂੰ ਛੱਡ ਦਿੰਦਾ ਹੈ, ਉਹ ਹੋਰ ਤੇਜ਼ੀ ਨਾਲ ਰੱਬ, ਹਯਾਤੀ ਤੇ ਪਿਆਰ ਵਿੱਚ ਵਧੇਗਾ। ਬਿਮਾਰੀ ਤੇ ਮੌਤ ਉੱਤੇ ਯਕੀਨ ਸੱਚਮੁੱਚ ਪਾਪ ਉੱਤੇ ਯਕੀਨ ਵਾਂਗਰ ਹਯਾਤੀ ਤੇ ਸਿਹਤਮੰਦੀ ਦੇ ਸੱਚੇ ਵਹਿਮ ਨੂੰ ਬੰਦ ਕਰਨ ਵੱਲ ਰਜੂਅ ਕਰਦਾ ਹੈ। ਇਨਸਾਨ ਕਦੋਂ ਸਾਇੰਸ ਵਿੱਚ ਇਸ ਅਸਲੀਅਤ ਲਈ ਜਾਗੇਗਾ? ਯਿਸੂ ਨੇ ਇਜ਼ਹਾਰ ਦੇ ਪਾਰੋ ਹਯਾਤੀ ਦਾ ਤਰੀਕਾਕਾਰ ਸਿਖਾਇਆ ਤਾਂ ਜੋ ਅਸੀਂ ਇਹ ਸਮਝ ਸਕੀਏ ਕਿ ਕਿਵੇਂ ਇਲਾਹੀ ਅਸੂਲ ਬਿਮਾਰ ਨੂੰ ਸ਼ਿਫਾ ਦਿੰਦਾ, ਗਲਤੀ ਨੂੰ ਬਾਹਰ ਕੱਢਦਾ ਤੇ ਮੌਤ ਉੱਤੇ ਫਤਹਿਮੰਦ ਹੁੰਦਾ ਹੈ। ਕਿਸੇ ਦੂਜੇ ਬੰਦੇ ਦੀ ਨਿਸਬਤ ਜਿਹਦਾ ਅਸਲ ਘੱਟ ਰੂਹਾਨੀ ਹੋਵੇ, ਯਿਸੂ ਨੇ ਰੱਬ ਦੀ ਮਿਸਾਲ ਨੂੰ ਬਹੁਤ ਚੰਗੇ ਤਰੀਕੇ ਨਾਲ ਪੇਸ਼ ਕੀਤਾ। ਰੱਬ ਦੇ ਨਾਲ ਉਹਦੀ ਫਰਮਾਬਰਦਾਰੀ ਨਾਲ ਉਹਨੇ ਬਾਕੀ ਸਾਰਿਆਂ ਲੋਕਾਂ ਦੀ ਨਿਸਬਤ ਹਸਤੀ ਦੇ ਅਸੂਲ ਨੂੰ ਬਹੁਤਾ ਰੂਹਾਨੀ ਜ਼ਾਹਿਰ ਕੀਤਾ। ਸਾਡੇ ਮਾਲਿਕ ਨੇ ਬਸ ਨਜ਼ਰੀਏ, ਅਕੀਦੇ ਜਾਂ ਈਮਾਨ ਦੀ ਤਾਲੀਮ ਨਹੀਂ ਦਿੱਤੀ, ਇਹ ਇਲਾਹੀ ਅਸੂਲ ਦੀ ਪੂਰੀ ਹਸਤੀ ਸੀ ਜਿਹਦੀ ਉਹਨੇ ਤਾਲੀਮ ਦਿੱਤੀ ਤੇ ਮਸ਼ਕ ਵੀ ਕੀਤੀ। ਮਸੀਹਤ ਲਈ ਉਹਦਾ ਸਬੂਤ ਮਜ਼ਹਬ ਜਾਂ ਇਬਾਦਤ ਦਾ ਕੋਈ ਨਿਜ਼ਾਮ ਜਾਂ ਸ਼ਕਲ ਨਹੀਂ ਸੀ, ਬਲਕਿ ਇਹ ਕ੍ਰਿਸਚਨ ਸਾਇੰਸ ਹੈ ਜਿਹੜੀ ਹਯਾਤੀ ਤੇ ਪਿਆਰ ਦੀ ਹਮ-ਆਹੰਗੀ ਉੱਤੇ ਅਮਲ ਕਰਦੀ ਹੈ। ਐਸ ਮੁਕੱਦਸ ਬਦਨ ਨੂੰ ਢਾਹ ਦਿਓ ਤੇ ਮੈਂ ਰੂਹ ਇਹਨੂੰ 3 ਦਿਨਾਂ ਵਿੱਚ ਖਿਲਾਰ ਦੇਵਾਂਗਾ। ਆਪਣੇ ਇਸ ਸਾਇੰਸੀ ਬਿਆਨ ਦੇ ਨਾਲ ਸਖਤ ਮੁਤਾਬਕਤ ਵਿੱਚ ਆਪਣੀ ਮਸਲੂਬ ਹੋਣ ਤੋਂ ਬਾਅਦ ਜ਼ਾਹਰ ਹੋਣ ਨਾਲ ਯਿਸੂ ਨੇ ਇਹ ਸਾਬਤ ਕੀਤਾ ਭਈ ਹਯਾਤੀ ਰੱਬ ਏ। ਇਹ ਇੰਝ ਹੀ ਏ ਜਿਵੇਂ ਉਹਨੇ ਆਖਿਆ ਹੋਵੇ, ਮੈਂ ਹਯਾਤੀ ਮਵਾਦ ਤੇ ਸੰਸਾਰ ਦੀ ਜ਼ਹਾਨਤ ਬਰਬਾਦ ਕਰਨ ਵਾਲਾ ਮਾਦਾ ਨਹੀਂ ਹਾਂ। ਯਿਸੂ ਦੀਆਂ ਤਮਸੀਲਾਂ ਹਯਾਤੀ ਨੂੰ ਵਿਸਤਾਰਦੀਆਂ ਨੇ, ਜਿਹੜੀ ਕਦੀ ਪਾਪ ਤੇ ਮੌਤ ਨਾਲ ਮਿਲਾਵਟ ਵਾਲੀ ਨਹੀਂ ਹੁੰਦੀ। ਉਹਨੇ ਸਾਇੰਸ ਦਾ ਕਵਾੜਾ ਮਾਦੀ ਇਲਮ ਦੀ ਜੜ ਉੱਤੇ ਧਰਿਆ ਏ ਤਾਂ ਜੋ ਇਹ ਸ਼ਿਰਕ ਦੇ ਝੂਠੇ ਅਕੀਦੇ ਨੂੰ ਵੱਢਣ ਲਈ ਤਿਆਰ ਰਵੇ ਭਈ ਰੱਬ ਜਾਂ ਹਯਾਤੀ ਮਾਦੇ ਦੀ ਜਾਂ ਮਾਦੇ ਵਿੱਚ ਏ। ਉਹ ਜਾਣਦਾ ਸੀ ਭਈ ਮਾਦੇ ਵਿੱਚ ਹਯਾਤੀ ਨਹੀਂ ਏ ਤੇ ਇਹ ਭਈ ਅਸਲੀ ਹਯਾਤੀ ਰੱਬ ਏ। ਇਸ ਲਈ ਉਹ ਆਪਣੀ ਰੂਹਾਨੀ ਹਯਾਤੀ ਤੋਂ ਵੱਖ ਨਹੀਂ ਕੀਤਾ ਜਾ ਸਕਦਾ, ਜਿਵੇਂ ਰੱਬ ਖਤਮ ਨਹੀਂ ਕੀਤਾ ਜਾ ਸਕਦਾ। ਉਹਦਾ ਕਾਮਲ ਨਮੂਨਾ ਸਾਡੇ ਸਾਰਿਆਂ ਦੀ ਮੁਕਤੀ ਲਈ ਸੀ, ਪਰ ਸਿਰਫ ਉਹ ਕੰਮ ਕਰਨ ਦੇ ਰਾਹੀਂ ਜਿਹੜੇ ਉਹਨੇ ਕੀਤੇ ਤੇ ਦੂਜਿਆਂ ਨੂੰ ਉਹਨਾਂ ਦੀ ਤਾਲੀਮ ਦਿੱਤੀ। ਜ਼ਾਹਰ ਕੀਤੀ ਹੋਈ ਸੱਚਾਈ ਹਮੇਸ਼ਾ ਦੀ ਹਯਾਤੀ ਏ। ਬਸ਼ਰ ਜਦੋਂ ਤੀਕਰ ਇਹ ਨਹੀਂ ਸਿੱਖਦਾ ਭਈ ਰੱਬ ਹੀ ਵਾਹਿਦ ਹਯਾਤੀ ਏ, ਉਹ ਗਲਤੀ ਦੇ ਆਰਜ਼ੀ ਮਲਬੇ, ਪਾਪ, ਬਿਮਾਰੀ ਤੇ ਮੌਤ ਦੇ ਅਕੀਦੇ ਵਿੱਚੋਂ ਕਦੀ ਬਾਹਰ ਨਹੀਂ ਆ ਸਕਦਾ। ਬਦਨ ਵਿੱਚ ਹਯਾਤੀ ਤੇ ਅਹਿਸਾਸ ਇਸ ਸਮਝ ਨਾਲ ਫਤਹ ਕੀਤੇ ਜਾਣੇ ਚਾਹੀਦੇ ਨੇ ਜਿਹੜੀ ਇਨਸਾਨ ਨੂੰ ਰੱਬ ਦੀ ਛਵੀ ਬਣਾਉਂਦੀ ਏ। ਫਿਰ ਰੂਹ ਬਦਨ ਉੱਤੇ ਫਤਹਿਮੰਦ ਹੋਵੇਗੀ। ਹਯਾਤੀ ਦੀ ਫਰੇਬ ਨਜ਼ਰੀ ਵਿੱਚ ਜਿਹੜੀ ਅੱਜ ਹੈ ਏ ਤੇ ਕੱਲ ਮੁੱਕ ਜਾਵੇਗੀ। ਇਨਸਾਨ ਪੂਰੀ ਤਰ੍ਹਾਂ ਫਾਨੀ ਹੋਵੇਗਾ। ਕੀ ਇਹ ਉਹ ਮੁਹੱਬਤ ਨਹੀਂ, ਉਹ ਇਲਾਹੀ ਅਸੂਲ ਨਹੀਂ ਜਿਹੜਾ ਇਲਾਹੀ ਸਾਇੰਸ ਵਿੱਚ ਹਾਸਲ ਹੁੰਦਾ ਏ, ਸਾਰੀ ਗਲਤੀ ਨੂੰ ਨੇਸਤ ਕਰਦਾ ਤੇ ਲਾਫਾਨੀਅਤ ਨੂੰ ਲੋਹ ਵਿੱਚ ਲਿਆਉਂਦਾ ਏ। ਕਿਉਂ ਜੇ ਇਨਸਾਨ ਆਪਣੇ ਖਾਲਕ ਦਾ ਪਰਛਾਵਾਂ ਏ, ਇਸ ਲਈ ਉਹ ਜਨਮ, ਬੜੋਤਰੀ, ਬਾਲਗ ਹੋਣ, ਫਨਾਹ ਹੋਣ ਦੇ ਹੇਠਾਂ ਨਹੀਂ ਏ। ਇਹ ਸੁਪਨੇ ਇਨਸਾਨ ਦੀ ਅਸਲੀਅਤ ਰੱਖਦੇ ਨੇ, ਨਾ ਕਿ ਇਲਾਹੀ ਦੀ। ਇਨਸਾਨ ਦੀ ਇਨਫਰਾਦੀਅਤ ਘੱਟ ਠੋਸ ਨਹੀਂ ਏ, ਕਿਉਂ ਜੇ ਇਹ ਰੂਹਾਨੀ ਏ ਤੇ ਕਿਉਂ ਜੇ ਉਹਦੀ ਹਯਾਤੀ ਮਾਦੇ ਦੇ ਰਹਿਮੋ ਕਰਮ ਉੱਤੇ ਨਹੀਂ ਏ। ਆਪਣੀ ਰੂਹਾਨੀਅਤ ਇਨਫਰਾਦੀਅਤ ਦੀ ਸਮਝ ਇਨਸਾਨ ਨੂੰ ਹੋਰ ਅਸਲੀ ਸੱਚਾਈ ਵਿੱਚ ਹੋਰ ਮਜ਼ਬੂਤ ਬਣਾਉਂਦੀ ਏ ਤੇ ਉਹਨੂੰ ਪਾਪ, ਬਿਮਾਰੀ ਤੇ ਮੌਤ ਨੂੰ ਫਤਹ ਕਰਨ ਦੇ ਕਾਬਲ ਬਣਾਉਂਦੀ ਏ। ਚਲਾਕ, ਸਾਦਾ ਤੇ ਚੁਸਤ ਰਵੋ, ਜਿਹੜੀ ਰਾਹ ਇਸ ਫਹਿਮ ਵੱਲ ਲੈ ਜਾਂਦੀ ਏ ਭਈ ਇਕੱਲਾ ਰੱਬ ਹੀ ਹਯਾਤੀ ਏ, ਉਹ ਰਾਹ ਸਿੱਧੀ ਤੇ ਸੌੜੀ ਏ। ਇਹ ਬਦਨ ਦੇ ਨਾਲ ਇੱਕ ਲੜਾਈ ਏ ਜਿਹਦੇ ਵਿੱਚ ਪਾਪ, ਬਿਮਾਰੀ ਤੇ ਮੌਤ ਉੱਤੇ ਸਾਨੂੰ ਫਤਹ ਪਾਉਣੀ ਚਾਹੀਦੀ ਏ, ਭਾਵੇਂ ਇੱਥੇ ਜਾਂ ਇਹਦੇ ਤੋਂ ਬਾਅਦ, ਯਕੀਨਨ ਇਸ ਤੋਂ ਪਹਿਲਾਂ ਭਈ ਅਸੀਂ ਰੂਹ ਦੇ ਮਕਸਦ ਜਾਂ ਰੱਬ ਵਿੱਚ ਹਯਾਤੀ ਹਾਸਲ ਕਰਨ ਤੀਕਰ ਅੱਪੜ ਸਕੀਏ। ਜਦੋਂ ਮਾਦੀ ਤੋਂ ਰੂਹਾਨੀ ਬੁਨਿਆਦਾਂ ਉੱਤੇ ਹਯਾਤੀ ਤੇ ਜ਼ਹਾਨਤ ਦਾ ਫਹਿਮ ਆਪਣਾ ਨੁਕਤਾ ਨਜ਼ਰ ਬਦਲ ਜਾਂਦਾ ਏ ਤੇ ਸਾਨੂੰ ਹਯਾਤੀ ਦੀ ਅਸਲੀਅਤ ਮਿਲੇਗੀ, ਯਾਨੀ ਫਹਿਮ ਉੱਤੇ ਰੂਹਾਨੀ ਕਾਬੂ
ਤੇ ਅਸੀਂ ਮਸੀਹਤ ਜਾਂ ਸੱਚਾਈ ਨੂੰ ਇਹਦੇ ਇਲਾਹੀ ਅਸੂਲ ਵਿੱਚ ਪਾਵਾਂਗੇ। ਕਿਸੇ ਹਮ-ਆਹੰਗ ਤੇ ਫਾਨੀ ਇਨਸਾਨ ਦੇ ਹਾਸਲ ਹੋਣ ਤੇ ਉਹਦੀਆਂ ਕਾਬਲੀਅਤਾਂ ਦੇ ਇਜ਼ਹਾਰ ਤੋਂ ਪਹਿਲਾਂ ਇਹ ਇੱਕ ਨੁਕਤਾ ਨਜ਼ਰ ਹੋਣਾ ਚਾਹੀਦਾ ਹੈ। ਇਲਾਹੀ ਸਾਇੰਸ ਦੀ ਪਛਾਣ ਹੋਣ ਤੋਂ ਪਹਿਲੇ ਇਸ ਵੱਡੇ ਕੰਮ ਦੀ ਤਕਮੀਲ ਨੂੰ ਵੇਖਦਿਆਂ ਹੋਏ ਇਲਾਹੀ ਅਸੂਲ ਨਾਲ ਆਪਣੇ ਖਿਆਲਾਂ ਨੂੰ ਹਟਾਉਣਾ ਬਹੁਤ ਅਹਿਮ ਹੈ, ਤਾਂ ਜੋ ਮਹਿਦੂਦ ਅਕੀਦੇ ਨੂੰ ਉਹਦੀ ਗਲਤੀ ਤੋਂ ਦਸਤਬਰਦਾਰ ਹੋਣ ਲਈ ਤਿਆਰ ਕੀਤਾ ਜਾ ਸਕੇ। ਸਾਨੂੰ ਸਾਰਿਆਂ ਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਹਯਾਤੀ ਰੱਬ ਹੈ। ਆਪਣੇ ਆਪ ਨਾਲ ਸਵਾਲ ਕਰੋ, ਕੀ ਮੈਂ ਅਜਿਹੀ ਹਯਾਤੀ ਜੀ ਰਿਹਾ ਵਾਂ ਜਿਹੜੀ ਆਲਾ ਚੰਗਿਆਈ ਤੀਕਰ ਰਸਾਈ ਰੱਖਦੀ ਏ? ਕੀ ਮੈਂ ਸੱਚਾਈ ਤੇ ਮੁਹੱਬਤ ਦੀ ਸ਼ਫਾਈਆ ਕੂਵਤ ਦਾ ਇਜ਼ਹਾਰ ਕਰ ਰਿਹਾ ਵਾਂ? ਜੇ ਹਾਂ, ਤੇ ਦੁਪਹਿਰ ਤੀਕਰ ਰਸਤਾ ਰੌਸ਼ਨ ਹੁੰਦਾ ਜਾਵੇਗਾ। ਤੁਹਾਡੇ ਫਲ ਉਹ ਸਭ ਕੁਝ ਸਾਬਤ ਕਰਨ ਜੋ ਰੱਬ ਦਾ ਇਦਰਾਕ ਇਨਸਾਨ ਲਈ ਮੁਹੱਈਆ ਕਰਦਾ ਹੈ। ਇਸ ਖਿਆਲ ਨੂੰ ਹਮੇਸ਼ਾ ਲਈ ਅਪਣਾ ਲਓ ਭਈ ਇਹ ਰੂਹਾਨੀ ਖਿਆਲ ਪਾਕ ਰੂਹ ਤੇ ਮਸੀਹ ਹੀ ਏ ਜਿਹੜਾ ਤੁਹਾਨੂੰ ਸਾਇੰਸੀ ਯਕੀਨ ਦੇ ਨਾਲ ਉਸ ਸ਼ਫਾ ਦੇ ਕਾਨੂੰਨ ਦਾ ਇਜ਼ਹਾਰ ਕਰਨ ਦੇ ਕਾਬਲ ਬਣਾਉਂਦਾ ਹੈ ਜਿਹੜਾ ਪੂਰੀ ਅਸਲੀ ਹਸਤੀ ਨੂੰ ਬੁਨਿਆਦੀ ਤੌਰ ਤੇ ਲੋੜ ਤੋਂ ਬਹੁਤਾ ਤੇ ਘੇਰੇ ਵਿੱਚ ਲੈਂਦਿਆਂ ਹੋਏ ਇਲਾਹੀ ਅਸੂਲ ਮੁਹੱਬਤ ਉੱਤੇ ਨਿਊ ਰੱਖਦਾ ਹੈ। ਮੌਤ ਦਾ ਡੰਗ ਪਾਪ ਏ ਤੇ ਪਾਪ ਦਾ ਜ਼ੋਰ ਸ਼ਰੀਅਤ ਏ। ਫਾਨੀ ਅਕੀਦੇ ਦੀ ਸ਼ਰੀਅਤ ਜਿਹੜੀ ਲਾਫਾਨੀ ਹਯਾਤੀ ਦੀਆਂ ਹਕੀਕਤਾਂ ਦੇ ਨਾਲ ਜੰਗ ਕਰਦੀ ਏ, ਇੱਥੇ ਤੀਕਰ ਪਈ ਰੂਹਾਨੀ ਸ਼ਰੀਅਤ ਦੇ ਨਾਲ ਕਬਰ ਨੂੰ ਆਖਦੀ ਏ, ਤੇਰੀ ਜਿੱਤ ਕਿੱਥੇ ਰਹੀ? ਜਦੋਂ ਇਹ ਫਾਨੀ ਬਦਨ ਬਕਾ ਦਾ ਜਾਮਾ ਪਾ ਲਵੇਗਾ ਤੇ ਇਹ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾ ਲਵੇਗਾ ਤੇ ਉਹ ਅਖਾਣ ਪੂਰਾ ਹੋਵੇਗਾ ਭਈ ਮੌਤ ਜਿੱਤ ਦੀ ਬੁਰਕੀ ਬਣ ਗਈ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।